व्यूअर्स ब्रेक तो बाद तुहाडा स्वागत है जी डॉक्टर साहब। हुण साडे दर्शकां नूं आज दे दिन दी सिख हिस्टरी एंड वर्ल्ड हिस्टरी विच की अहमियत है? सिख हिस्टरी के हवाले नाल 1843 ਦੇ ਵਿੱਚ महाराजा शेर सिंह ਜਿਹੜਾ ਲਾਹੌਰ ਤਖਤ ਤੇ ਸੀ ਉਹਦੇ 12 ਸਾਲ ਦੇ ਬੇਟੇ ਪ੍ਰਤਾਪ ਸਿੰਘ ਔਰ ਧਿਆਨ ਸਿੰਘ ਡੋਗਰੇ ਨੂੰ ਸੰਧਾ ਵਾਲੀ ਸਰਦਾਰਾਂ ਨੇ ਕਤਲ ਕਰ ਦਿੱਤਾ। ਇਹ ਘਰੇਲੂ ਖਾਨਾ ਜੰਗੀ ਚੱਲ ਰਹੀ ਸੀ। ਪਹਿਲਾਂ ਸ਼ੇਰ ਸਿੰਘ ਨੇ ਖੜਕ ਸਿੰਘ ਦੀ ਵਾਈਫ ਚੰਦ ਕੌਰ ਜਿਹੜੀ ਕਿ ਤਖਤ ਤੇ ਬੈਠੀ ਸੀ ਉਹਨੂੰ ਧਿਆਨ ਸਿੰਘ ਡੋਗਰੇ ਦੇ ਕਹਿਣ ਤੇ ਗੱਦੀਓਂ ਲਾਇਆ, ਫਿਰ ਉਹਨੂੰ ਜੰਮੂ ਭੇਜ ਦਿੱਤਾ। ਉੱਥੇ ਉਹਦੀਆਂ ਧਿਆਨ ਸਿੰਘ ਦੇ ਜਿਹੜੀਆਂ ਉਸ ਦੀ ਤਨਖਾਹਦਾਰ ਗੋਲੀਆਂ ਸੀ ਉਹਨਾਂ ਨੇ ਵੱਟੇ ਮਾਰ ਕੇ ਚੰਦ ਕੌਰ ਨੂੰ ਮਾਰ ਦਿੱਤਾ ਜੀ। 1992 ਦੇ ਵਿੱਚ ਅੱਜ ਦੇ ਦਿਨ ਬਾਬਾ ਗੁਰਬਚਨ ਸਿੰਘ ਮਾਨੋਚਾਲ ਜਿਹੜੇ ਸਾਡੇ ਕਰੰਟ ਇਸ ਖਾਲਿਸਤਾਨ ਦੇ ਸੰਘਰਸ਼ ਦੇ ਬਹੁਤ ਵੱਡੇ ਯੋਧੇ ਹੋਏ ਨੇ, ਉਹਨਾਂ ਦੀ ਮਾਤਾ ਗੁਰਮੇਜ ਕੌਰ ਨੂੰ ਘਰੋਂ ਚੁੱਕ ਕੇ ਸ਼ਹੀਦ ਕਰ ਦਿੱਤਾ ਗਿਆ। ਔਰ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ ਸਰ ਜਸਵੰਤ ਸਿੰਘ ਖਾਲੜਾ ਨੇ ਸਾਹਮਣੇ ਲਿਆਂਦੀ, ਉਹਨਾਂ ਦੇ ਵਿੱਚ ਬਾਬਾ ਮਾਨੋਚਾਲ ਦੀ ਮਾਤਾ ਗੁਰਮੇਜ ਕੌਰ ਵੀ ਸ਼ਾਮਲ ਸੀ। ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ ਬਾਪੂ ਆਤਮਾ ਸਿੰਘ ਜਿਹੜੇ ਕਿ ਉਹਨਾਂ ਦੇ ਪਿਤਾ ਜੀ ਸੀ ਉਹਨਾਂ ਨੂੰ ਵੀ ਪੁਲਿਸ ਨੇ ਚੁੱਕ ਕੇ ਸ਼ਹੀਦ ਕਰ ਦਿੱਤਾ ਸੀ। ਔਰ 28 ਫਰਵਰੀ 1993 ਨੂੰ ਬਾਬਾ ਮਾਨੋਚਾਲ ਵੀ ਸ਼ਹੀਦ ਕਰ ਦਿੱਤੇ ਗਏ। ਇਹਨਾਂ ਦੇ ਪਰਿਵਾਰ ਦੇ ਜੇ ਮੈਂ ਗਲਤ ਨਾ ਹੋਵਾਂ ਤੇ ਲਗਭਗ 16 ਦੇ ਕਰੀਬ ਜੀ ਜਿਹੜੇ ਨੇ ਪਰਿਵਾਰ ਦੇ ਉਹ ਸਰਕਾਰ ਨੇ ਸ਼ਹੀਦ ਕੀਤੇ। ਬਾਬਾ ਮਾਨੋਚਾਲ ਨੇ 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ ਜਿਹੜੀ 5 ਮੈਂਬਰੀ ਪੰਥਕ ਕਮੇਟੀ ਬਣਾਈ ਸੀ ਉਹਦੇ ਮੁਖੀ ਦੇ ਤੌਰ ਤੇ ਉਹਨਾਂ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਸੀ। ਔਰ 28 ਫਰਵਰੀ 1993 ਨੂੰ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਹੱਥ ਦੇ ਵਿੱਚ ਹਥਿਆਰ ਜੂਝ ਕੇ ਉਹਨਾਂ ਨੇ ਸ਼ਹੀਦੀ ਪਾਈ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1620 ਦੇ ਵਿੱਚ ਮੇ ਫਲਾਵਰ ਜਹਾਜ਼ ਜਿਹੜਾ ਪਲਾਈਮਾਊਥ ਇੰਗਲੈਂਡ ਤੋਂ 102 ਯਾਤਰੂਆਂ ਨੂੰ ਪਿਲਗ੍ਰਿਮਸ ਨੂੰ ਲੈ ਕੇ ਅਮਰੀਕਾ ਵੱਲ ਰਵਾਨਾ ਹੋਇਆ। ਉਹ ਪਹਿਲੇ ਇੱਥੋਂ ਦੇ ਸੈਟਲਰ ਨੇ। 1812 ਦੇ ਵਿੱਚ ਫਰਾਂਸ ਦੀ ਆਰਮੀ ਨੇ ਨੈਪੋਲੀਅਨ ਬੋਨਾਪਾਰਟ ਦੀ ਕਮਾਂਡ ਥੱਲੇ ਕ੍ਰੈਮਲਿਨ ਮਾਸਕੋ ਤੱਕ ਜਿਹੜੀ ਹੈ ਉਹ ਚੜ੍ਹਾਈ ਕੀਤੀ, ਭਾਵੇਂ ਬਾਅਦ 'ਚ ਉੱਥੋਂ ਡਿਫੀਟ ਹੋਏ। 1916 ਦੇ ਵਿੱਚ ਬ੍ਰਿਟਨ ਨੇ ਪਹਿਲੀ ਵਾਰ ਟੈਂਕਾਂ ਦਾ ਇਸਤੇਮਾਲ ਕੀਤਾ। ਉਦੋਂ ਤੱਕ ਟੈਂਕ ਨਹੀਂ ਸੀ ਹੁੰਦੇ, ਸੋ ਜੇ ਸਿਰਫ 100 ਸਾਲ ਪਹਿਲਾਂ ਹੀ ਜੰਗ ਦੇ ਵਿੱਚ ਟੈਂਕਾਂ ਦਾ ਇਸਤੇਮਾਲ ਸ਼ੁਰੂ ਹੋਇਆ ਜੀ। 1928 ਦੇ ਵਿੱਚ ਅਲੈਗਜ਼ੈਂਡਰ ਫਲੈਮਿੰਗ ਨਾਂ ਦੇ ਸਾਇੰਟਿਸਟ ਨੇ ਪੈਨਿਸਿਲਿਨ ਦਵਾਈ ਕੱਢੀ, ਜਿਹੜੀ ਜਾਦੂ ਦੀ ਦਵਾਈ, ਨੂੰ ਮਿਰੈਕਲ ਡਰੱਗ ਕਹਿੰਦੇ ਨੇ। ਅੱਜ ਵੀ ਹੈ, ਲਗਭਗ 100 ਸਾਲ ਬਾਅਦ ਵੀ ਹੈ। ਨਹੀਂ ਤਾਂ ਲੋਕ ਸਿਫਿਲਿਸ ਨਾਲ ਮਰ ਜਾਂਦੇ ਸੀ, ਗਨੋਰੀਆ ਨਾਲ ਮਰ ਜਾਂਦੇ ਸੀ, ਸਧਾਰਨ ਇਨਫੈਕਸ਼ਨ ਨਾਲ ਮਰ ਜਾਂਦੇ ਸੀ। ਸੋ ਜਦੋਂ ਪੈਨਸਿਲਿਨ ਨਿਕਲੀ, ਸੋ ਪੈਨਸਿਲਿਨ ਬ੍ਰੌਡ ਸਪੈਕਟਰਮ ਐਂਟੀਬਾਇਓਟਿਕ ਹੋਣ ਦੇ ਨਾਤੇ ਅੱਜ ਵੀ ਜਿਹੜੀ ਚੋਇਸੈਸਟ ਡਰੱਗ ਹੈ ਉਹ ਪੈਨਸਿਲਿਨ ਹੈ। ਔਰ ਇਸ ਪੀਰੀਅਡ ਦੇ ਵਿੱਚ ਕਰੋੜਾਂ ਜ਼ਿੰਦਗੀਆਂ ਇਸ ਪੈਨਸਿਲਿਨ ਨੇ ਸੇਵ ਕੀਤੀਆਂ ਨੇ। 1935 ਦੇ ਵਿੱਚ ਨਰਮਬਰਗ ਲਾਅ ਜਿਹੜੇ ਨੇ ਉਹ ਬਣਾਏ ਹਿਟਲਰ ਨੇ। ਉਹਨੇ ਕਿਹਾ ਵੀ ਜੂਸ ਦੀ ਅਸੀਂ ਸਿਟੀਜ਼ਨਸ਼ਿਪ ਖਤਮ ਕਰ ਰਹੇ ਹਾਂ ਔਰ ਸਵਸਤਿਕਾ ਜਿਹੜਾ ਉਹ ਸਾਡਾ ਹੁਣ ਆਫੀਸ਼ੀਅਲ ਸਿੰਬਲ ਹੋਏਗਾ ਜੀ। 1971 ਦੇ ਵਿੱਚ ਗ੍ਰੀਨ ਪੀਸ ਨਾਂ ਦੀ ਜਥੇਬੰਦੀ ਹੋਂਦ 'ਚ ਆਈ। ਅੱਜ ਜਿਹੜੀ ਦੁਨੀਆ ਭਰ ਦੇ ਵਿੱਚ ਐਨਵਾਇਰਨਮੈਂਟ ਜਾਂ ਵਾਤਾਵਰਣ ਦੇ ਹਵਾਲੇ ਨਾਲ ਅਵੇਅਰਨੈਸ ਹੈ, ਇਹਦੇ 'ਚ ਗ੍ਰੀਨ ਪੀਸ ਦਾ ਬਹੁਤ ਵੱਡਾ ਯੋਗਦਾਨ ਹੈ। 2011 ਦੇ ਵਿੱਚ ਜਿਹੜਾ ਆਸਟ੍ਰੇਲੀਆ ਨੇ ਇਹ ਪਾਸ ਕੀਤਾ ਕਿ ਆਸਟ੍ਰੇਲੀਅਨ ਪਾਸਪੋਰਟ ਦੇ ਉੱਤੇ ਜਿੱਥੇ ਖਾਨਾ ਮੇਲ ਤੇ ਫੀਮੇਲ ਲਿਖਿਆ ਜਾਂਦਾ ਹੈ ਉੱਥੇ ਇਨਡਿਟਰਮੀਨੇਟ ਵਰਡ ਵੀ ਲਿਖਿਆ ਜਾਏਗਾ, ਜਿਨ੍ਹਾਂ ਨੂੰ ਅਸੀਂ ਹੀਜੜੇ ਜਾਂ ਖੁਸਰੇ ਜਾਂ ਦੂਜੇ ਸ਼ਬਦ ਵਰਤਦੇ ਹਾਂ। ਹੁਣ ਈਵਨ ਉਹਨਾਂ ਦੇ ਪਾਸਪੋਰਟਸ ਦੇ ਉੱਤੇ ਵੀ ਜਿਹੜੇ ਨਾ ਮੇਲ ਨੇ ਨਾ ਫੀਮੇਲ ਨੇ ਉਹਨਾਂ ਨੂੰ ਵੀ ਉਹਨਾਂ ਨੇ ਮਾਨਤਾ ਦਿੱਤੀ ਹੈ, ਰੈਕਗਨਾਈਜ਼ ਕੀਤਾ। ਇਹ 2011 ਦੇ ਵਿੱਚ ਆਸਟ੍ਰੇਲੀਆ ਨੇ ਜਿਹੜਾ ਉਹ ਪਾਸ ਕੀਤਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਚੀਨ ਦੇ ਪ੍ਰੈਜ਼ੀਡੈਂਟ ਦੀ ਭਾਰਤ ਵਿਜ਼ਿਟ ਤੋਂ 3 ਦਿਨ ਪਹਿਲਾਂ ਉੱਤਰੀ ਲਦਾਖ ਦੇ ਬਾਰਡਰ ਤੇ ਚੀਨ ਦੀ ਫੌਜ ਨੇ ਭਾਰਤੀ ਸਰਹੱਦ ਦੇ ਅੰਦਰ ਆ ਕੇ ਘੁਸਪੈਠ ਕੀਤੀ ਅਤੇ 100 ਭਾਰਤੀ ਫੌਜੀਆਂ ਨੂੰ ਘੇਰਿਆ ਹੈ। ਐਸਾ ਕਿਉਂ ਹੋ ਰਿਹਾ ਡਾਕਟਰ ਸਾਹਿਬ? ਦੇਖੋ, ਇਹ ਵੀ ਕਿਉਂਕਿ ਚਾਈਨਾ ਦੇ ਪ੍ਰੈਜ਼ੀਡੈਂਟ ਮਿਸਟਰ ਜੀ ਜ਼ਿੰਗਪਿੰਗ 3 ਰੋਜ਼ਾ ਭਾਰਤ ਦੇ ਦੌਰੇ ਤੇ ਆ ਰਹੇ ਨੇ ਸਤੰਬਰ 17 ਤੋਂ ਜੀ। ਔਰ ਇਸ ਤੋਂ ਪਹਿਲਾਂ ਉਹਨਾਂ ਦਾ ਦੌਰਾ ਜਿਹੜਾ ਹੈ ਉਹ ਅਪ੍ਰੈਲ ਮਈ 2013 ਦੇ ਵਿੱਚ ਸੀ। ਉਦੋਂ ਵੀ ਸਾਡੇ ਦਰਸ਼ਕਾਂ ਨੂੰ ਯਾਦ ਹੋਏਗਾ ਕਿ ਠੀਕ ਉਸ ਤੋਂ 10 ਦਿਨ ਪਹਿਲਾਂ ਜਿਹੜਾ ਉਹ ਬਾਰਡਰ ਕਨਫਲਿਕਟ ਸੀ ਔਰ ਬੜਾ ਉਸ ਏਰੀਆ ਦੇ ਵਿੱਚ ਸੀ ਜਿਹੜੀ ਡਿਸਪਿਊਟਡ ਲਾਈਨ ਹੈ। ਔਰ ਫਿਰ ਫਲੈਗ ਮਾਰਚ ਜਿਹੜੇ ਹੋਏ, ਉਹਨਾਂ ਦੀ ਫਲੈਗ ਮੀਟਿੰਗਸ ਹੋਈਆਂ ਬ੍ਰਿਗੇਡੀਅਰ ਲੈਵਲ ਤੇ ਔਰ ਉਹ ਡਾਇਲੂਟ ਹੋ ਗਿਆ ਸੀ। ਹੁਣ ਇਹ ਜਿਹੜਾ ਸ਼ੁਮਾਰ ਸਾਊਥ ਈਸਟ ਲਦਾਖ ਦੇ ਵਿੱਚ ਥਾਂ ਹੈ ਜਿੱਥੇ ਕਿ ਇਹ ਕਨਫਲਿਕਟ ਚੱਲ ਰਿਹਾ।
ਚਾਈਨੀਜ਼ ਜਿਹੜੇ 300 ਦੇ ਕਰੀਬ ਟਰੂਪ ਨੇ ਉਹਨਾਂ ਨੇ ਆ ਕੇ ਇਨਸਾਈਡ ਭਾਰਤ ਦੀ ਟੈਰੀਟਰੀ ਦੇ 100 ਦੇ ਕਰੀਬ ਭਾਰਤੀ ਫੌਜੀਆਂ ਨੂੰ ਘੇਰਿਆ ਔਰ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਆਈ ਬਾਲ ਟੂ ਆਈ ਬਾਲ, ਸਿੱਧਾ ਅੱਖਾਂ 'ਚ ਦੇਖਣਾ ਔਰ ਇਹ ਚੈਲੰਜ ਹੁੰਦਾ ਹੈ ਵੀ ਕਿਸੇ ਵੇਲੇ ਤੂੰ ਫਾਇਰ ਕਰ ਮੈਂ ਫਿਰ ਫਾਇਰ ਕਰਦਾ। ਸੋ ਇਹ ਸਿਚੁਏਸ਼ਨ ਹੈ। ਸੋ ਲੇਕਿਨ ਇਹਦੇ 'ਚ ਫਰਕ ਇਹ ਹੈ ਕਿ ਉਦੋਂ ਜਦੋਂ ਉਹਨਾਂ ਨੇ ਅਪ੍ਰੈਲ ਮਈ 2013 'ਚ ਘੁਸਪੈਠ ਕੀਤੀ ਉਹ ਉਸ ਏਰੀਆ 'ਚ ਸੀ ਜਿੱਥੇ ਬਾਰਡਰ ਡਿਮਾਰਕੇਟਡ ਨਹੀਂ ਹੈ। ਹੁਣ ਉਹ ਉੱਥੇ ਆਏ ਨੇ ਜਿਹੜਾ ਆਲਰੇਡੀ ਡਿਮਾਰਕੇਟਡ ਹੈ ਔਰ ਇੰਡੀਆ ਉਹਨਾਂ ਨੇ ਜਿਹੜਾ ਉਹ ਬੁਲਡੋਜ਼ਰ ਯੂਜ਼ ਕਰਨਾ ਚਾਹੁੰਦੇ ਸੀ। ਇੰਡੀਅਨਸ ਨੇ ਅੰਦਰ ਜਾ ਕੇ ਉਹਨਾਂ ਨੂੰ ਸ਼ਾਇਦ ਰੋਕਣ ਦੀ ਕੋਸ਼ਿਸ਼ ਕੀਤੀ, ਕੋਈ ਸੜਕ ਬਣਾ ਰਹੇ ਨੇ ਬਾਰਡਰ ਤੇ, ਉਹਨਾਂ ਨੇ ਆ ਕੇ ਪਿੱਛੋਂ ਦੀ ਘੇਰ ਲਿਆ ਔਰ ਇਹ ਸਟੈਂਡ ਆਫ ਜਦੋਂ ਅਸੀਂ ਗੱਲ ਕਰ ਰਹੇ ਹਾਂ ਅਜੇ ਵੀ ਜਾਰੀ ਹੈ, ਬ੍ਰਿਗੇਡੀਅਰ ਲੈਵਲ ਗੱਲਬਾਤ ਵੀ ਹੋਈ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਡਿਪਲੋਮੇਸੀ ਵੀ ਹੈ ਕਿਉਂਕਿ ਇੱਕ ਪਾਸੇ ਹੁਣ ਮੋਦੀ ਨੇ ਆਣਾ ਹੈ ਅਮਰੀਕਾ ਦੇ ਵਿੱਚ, ਅਮਰੀਕਾ ਨਾਲ ਇਹਨਾਂ ਨੇ ਕੀ ਸਮਝੌਤੇ ਕਰਨੇ ਨੇ। ਇੱਕ ਮੰਗ ਅਮਰੀਕਨ ਆਲਰੇਡੀ ਆਰਗੇਨਾਈਜੇਸ਼ਨ ਨੇ ਕੀਤੀ ਹੈ ਕਿ ਜੀ ਸੈਕੰਡ ਵਰਲਡ ਵਾਰ ਵੇਲੇ ਜਿਹੜੇ ਸਾਡੇ 에ਅਰ ਫੋਰਸ ਕਰੂ ਦੇ ਅਮਰੀਕਨ ਸਿਟੀਜ਼ਨ ਜਿਹੜੇ ਜਹਾਜ਼ ਅਰੁਣਾਚਲ ਪ੍ਰਦੇਸ਼ ਦੇ ਉੱਤੇ ਡਿੱਗੇ ਸੀ ਉਹਨਾਂ ਦੀਆਂ ਡੈੱਡ ਬਾਡੀਜ਼ ਕਿਤੇ ਲੱਭੀਆਂ ਨਹੀਂ ਹੈ ਵੀ ਤੁਸੀਂ ਸਾਡੀ ਹੈਲਪ ਕਰੋ। ਚੀਨ ਨੇ ਪਹਿਲਾਂ ਹੀ ਵਾਰਨ ਕੀਤਾ ਹੋਇਆ ਕਿ ਅਰੁਣਾਚਲ ਪ੍ਰਦੇਸ਼ ਤੁਹਾਡਾ ਜਿਹੜਾ ਸਾਡਾ ਸਾਊਥ ਤਿੱਬਤ ਹੈ, ਇਹ ਚੀਨ ਦਾ ਹਿੱਸਾ ਹੈ, ਅਸੀਂ ਇਹ ਨਹੀਂ ਕਰਨ। ਮਨਮੋਹਨ ਸਿੰਘ ਸਰਕਾਰ ਮੰਨ ਗਈ ਸੀ ਪਰ 2 ਸਾਲ ਬਾਅਦ ਫਿਰ ਉਹਨਾਂ ਨੂੰ ਵੀ ਵਿਦਡਰਾ ਕਰਨਾ ਪਿਆ। ਹੁਣ ਮੋਦੀ ਦੇ ਆਉਣ ਤੇ ਅਮਰੀਕਨਾਂ ਨੇ ਇਹ ਵੀ ਕਹਿਣਾ ਹੈ ਕਿ ਵੀ ਸਾਨੂੰ ਉੱਥੇ ਹੱਕ ਦਿਓ ਕਿ ਅਸੀਂ ਅਰੁਣਾਚਲ ਪ੍ਰਦੇਸ਼ ਜਾ ਕੇ ਕਰੀਏ। ਔਰ ਵੈਸੇ ਵੀ ਜਿਵੇਂ ਹੁਣ ਵਿਤਨਾਮ ਦੇ ਦੌਰੇ ਤੇ ਪ੍ਰੈਜ਼ੀਡੈਂਟ ਇੰਡੀਆ ਦਾ ਗਿਆ ਹੈ, ਪਹਿਲਾਂ ਆਪ ਹੀ ਜਾਪਾਨ ਜਾ ਕੇ ਆਇਆ ਹੈ, ਇਹ ਸਾਰੀ ਅਮਰੀਕਾ ਦੀ ਖੇਡ ਹੈ। ਸੋ ਚੀਨ ਨੇ ਉਹਨਾਂ ਦਾ ਡਿਪਲੋਮੈਟਿਕ ਤਰੀਕਾ, ਪ੍ਰੈਜ਼ੀਡੈਂਟ ਆਏਗਾ ਉਹਨਾਂ ਨੂੰ ਪੈਕੇਜ ਵੀ ਦੇਗਾ, ਆਰਥਿਕ ਵੀ ਕਹੇਗਾ ਵੀ ਜਾਪਾਨ ਵੱਲ ਨਾ ਦੇਖੋ, ਪੈਸੇ ਦੱਸੋ ਤੁਹਾਨੂੰ ਕੀ ਇਨਫਰਾਸਟ੍ਰਕਚਰ ਅਸੀਂ ਬਣਾ ਕੇ ਦਿੰਨੇ। ਪਰ ਨਾਲ ਦੀ ਨਾਲ ਉਹਨਾਂ ਨੇ ਅੱਖਾਂ ਵੀ ਦਿਖਾ ਦਿੱਤੀਆਂ ਕਿ ਵੀ ਜੇ ਤੁਸੀਂ ਇਹ ਬਹੁਤੀ ਇਹ ਕੀਤੀ ਜਿਹੜੀ ਟੌਂਟ ਪਟੌਂਟੀ ਅਮਰੀਕਾ ਦੀ ਤਾਂ ਫਿਰ ਕੁੱਟਾਂਗੇ ਵੀ, ਫਿਰ ਬਾਠ ਨਾ ਭੁੱਲੋ। ਸੋ ਅਸੀਂ ਸਮਝਦੇ ਹਾਂ ਵੀ ਇਹ ਉਹਨਾਂ ਨੇ ਮੈਸੇਜ ਹੀ ਦਿੱਤਾ ਹੈ। ਸੋ ਇਹ ਮੇਨ ਪਾਰਟ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਦਾ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 55 ਨੂੰ ਚੁਣਿਆ। ਇਹਦੇ 5 ਸ਼ੇਅਰ ਨੇ ਜੀ ਔਰ ਇਸ ਦਾ ਮੂਲ ਪਾਠ ਹੈ ਦਰੂਨੇ ਮਰਦ ਮਕੇ ਦੀਦਾ ਦਿਲ ਰੋਬਾ ਦੀਦਮ बा हर तरफ के नज़र करदम आशना दीदम बा गिरदे काबा ओ बुत खाना हर दो गर्दी दम दिगर ना याफ्तम आ जा हमी तुरा दीदम बा हर कुजा के नज़र करदम अज रह तहकीक वले बा खानाए दिल खानाए खुदा दीदम गदा दिए दर कुए तो बेहचे सुल्तानी अस्त खिलाफते दो जहां तरके मुद्दा दीदम मराज रोज़े अज़ल आमद इन निदा गोया कि इंतहाए जहां रा दर इब्तदा दीदम। इसका स्पष्ट भाव यह है कि प्यारे दी सूरत अकाल पुरख दा दर, उस दे दर दे उत्ते खैर मंगदा मंगता दो जहाना दी बादशाही नूं भी पैरां थल्ले रोलदा, ਉਹਨੂੰ ਉਹਦਾ ਦੀਦਾਰ ਚਾਹੀਦਾ ਹੈ, ਰੱਬ ਉਹਦੇ ਅੰਦਰ ਵਸਦਾ ਹੈ। ਜੇ ਉਹ ਮੰਦਰ ਗਿਆ, ਜੇ ਉਹ ਮਸੀਤ ਗਿਆ, ਬੁੱਤਖਾਨਾ ਗਿਆ ਜਾਂ ਕਾਬਾ ਗਿਆ, ਹਰ ਥਾਂ ਉਸ ਰੱਬ ਦੇ ਪਿਆਰੇ ਨੂੰ ਰੱਬ ਨਜ਼ਰ ਆਉਂਦਾ ਹੈ। ਸੋ ਪੰਜਾਬੀ ਅਨੁਵਾਦ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਕੀਤਾ ਜੀ। ਨੈਣਾ ਅੰਦਰ ਜਦ ਮੈਂ ਡਿੱਠੀ ਸੂਰਤ ਉਸ ਦੀ ਪਿਆਰੀ ਹਰ ਥਾਂ ਨਜ਼ਰੀ ਉਹੀਓ ਆਇਆ ਜਿੱਥੇ ਝਾਤੀ ਮਾਰੀ ਕਾਬੇ ਮੰਦਰ ਦੋਹਾਂ ਦੁਆਲੇ ਜਦ ਮੈਂ ਚੱਕਰ ਲਾਇਆ ਮੈਨੂੰ ਉਸ ਬਿਨ ਦੂਜਾ ਉੱਥੇ ਨਜ਼ਰੀ ਹੋਰ ਨਾ ਆਇਆ ਭਾਲ ਮੈਂ ਉਸ ਦੀ ਸਾਰੇ ਕੀਤੀ ਨਜ਼ਰ ਚੋਂ ਫੇਰੇ ਮਾਰੀ ਪਰ ਦਿਲ ਵਿੱਚ ਹੀ ਪਾ ਕੇ ਉਸ ਨੂੰ ਹੋਈ ਹੈਰਾਨੀ ਭਾਰੀ ਦਰ ਤੇਰੇ ਦੇ ਮੰਗਤੇ ਦਾਤਾ ਸ਼ਹਿਨਸ਼ਾਹਾਂ ਤੋਂ ਚੰਗੇ ਦਰ ਤੇਰੇ ਦੇ ਮੰਗਤੇ ਦਾਤਾ ਸ਼ਹਿਨਸ਼ਾਹਾਂ ਤੋਂ ਚੰਗੇ ਇਸੇ ਕਾਰਨ ਰਾਜ ਦੋ ਆਲਮ ਦੋ ਜਹਾਨ ਗੋਇਆ ਮੂਲ ਨਾ ਮੰਗੇ। ਅਖੀਰਲਾ ਸ਼ੇਰ ਹੈ ਗੋਇਆ ਤਾਈਂ ਆਦ ਕਾਲ ਤੋਂ ਇੱਕ ਆਵਾਜ਼ ਸੀ ਆਈ ਅੰਤ ਦੁਨੀ ਦਾ ਮੁੱਢ ਕਾਲ ਤੋਂ ਜਾਣ ਲਿਆ ਮੈਂ ਭਾਈ ਕਿ ਮੈਨੂੰ ਅਕਾਲ ਪੁਰਖ ਨੇ ਆਦ ਕਾਲ ਤੋਂ ਹੀ ਇਹ ਸਮਝਾ ਦਿੱਤਾ ਹੈ
ਕਿ ਦੁਨੀਆ ਫਨਾ ਹੋਣ ਵਾਲੀ ਚੀਜ਼ ਹੈ, ਇੱਥੇ ਜੋ ਆਇਆ ਹੈ ਉਹਨੇ ਜਾਣਾ ਹੈ, ਇੱਥੇ ਕੁਝ ਵੀ ਰਹਿਣ ਵਾਲਾ ਨਹੀਂ ਹੈ। ਜੀ ਜੇ ਇੱਥੇ ਕੋਈ ਚੀਜ਼ ਸਦੀਵੀ ਹੈ ਤੇ ਉਹ ਮੁਹੱਬਤ ਹੈ ਉਸ ਰੱਬ ਦੀ, ਉਸ ਰੱਬ ਦੇ ਬੰਦਿਆਂ ਦੀ, ਇਸ ਧਰਤੀ ਦੇ ਉੱਤੇ ਪਰਉਪਕਾਰ ਕਰਨ ਦੀ, ਬਿਨਾਂ ਨਫ਼ਰਤ ਤੋਂ ਕਾਬਾ ਬੁੱਤਖਾਨਾ ਉਸ 'ਚ ਵੀ ਉਸ ਰੱਬ ਨੂੰ ਦੇਖਣ ਦੀ, ਔਰ ਉਸ ਰੱਬ ਦੀ ਬੰਦਗੀ ਦੇ ਵਿੱਚ ਦੋ ਜਹਾਨਾਂ ਦਾ ਰਾਜ ਵੀ ਨਿਸ਼ਾਵਰ ਕਰ ਦੇਣ ਦੀ ਜਿਹੜੀ ਗੱਲ ਉਹਨਾਂ ਨੇ ਬੜੀ ਕੀਮਤੀ ਕਹੀ ਸੀ। ਪਰ ਗਦਾ ਦੀਏ ਦਰ ਕੂਏ ਤੋਂ ਬਹਿ ਜੇ ਸੁਲਤਾਨੀ ਅਸਤ ਖਿਲਾਫਤੇ ਦੋ ਜਹਾਂ ਤਰਕੇ ਮੁੱਦਾ ਦੀਦਮ, ਕਿ ਮੈਂ ਦੋ ਜਹਾਨਾਂ ਦਾ ਰਾਜ ਜਿਹੜਾ ਹੈ ਤੇਰੇ ਦਰ ਦਾ ਜਿਹੜਾ ਮੰਗਤਾ ਹੈ ਉਹ ਦੋ ਜਹਾਨਾਂ ਦੇ ਰਾਜ ਨੂੰ ਵੀ ਹਿੱਚ ਸਮਝਦਾ ਹੈ। ਜੀ ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ, ਇਸ ਦੇ ਨਾਲ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ soshv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।